ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਹੜ੍ਹਾਂ ਤੋਂ ਹੀ। ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ ਤੇ ਹੁਣ ਤਾਂ ਇਹ ਹੜ੍ਹ ਜਿਹੜੇ ਨੇ ਉਹ ਜਾਨਲੇਵਾ ਸਾਬਿਤ ਹੋਣ ਲੱਗ ਪਏ ਨੇ, ਜਾਨਾਂ ਵੀ ਲੈਣ ਲੱਗ ਪਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਲਗਭਗ ਜਿਹੋ ਜਿਹੇ ਹਾਲਤ ਅੱਜ ਤੋਂ 37 ਸਾਲ ਪਹਿਲਾਂ 1988 ਚ ਬਣੇ ਸੀ, ਜੀ ਜੀ ਉਹੇ ਜਿਹੇ ਹੜ੍ਹ ਦੇ ਹਾਲਾਤ ਹੁਣ ਫਿਰ ਇੱਕ ਵਾਰ ਪੰਜਾਬ ਚ ਬਣ ਗਏ। ਜੀ ਬੇਸ਼ੱਕ 2023 ਦੇ ਵਿੱਚ ਵੀ ਹੜ੍ਹਾਂ ਨੇ ਕਾਫੀ ਮਾਰ ਕੀਤੀ ਸੀ, ਕਾਫੀ ਨੁਕਸਾਨ ਕੀਤਾ ਸੀ। ਉਸ ਸਮੇਂ ਵੀ ਸਾਡੇ 1 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਸੀ, ਪਰ ਉਸ ਸਮੇਂ ਪਾਣੀ ਇੰਜ ਚੜ ਕੇ ਨਹੀਂ ਆਇਆ ਸੀ। ਮਤਲਬ ਹੌਲੀ ਹੌਲੀ ਪਾਣੀ ਦੀ ਮਾਰ ਹੋਈ ਸੀ। ਜਿਸ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਮਤਲਬ ਪੰਜਾਬ ਦੇ 7-8 ਜ਼ਿਲ੍ਹੇ ਤਾਂ ਪੂਰੀ ਤਰ੍ਹਾਂ ਡੁੱਬੇ ਨੇ, ਡੁੱਬੇ ਹੋਏ, ਬਿਲਕੁਲ ਸਹੀ। ਤਾਂ ਬਿਲਕੁਲ ਮਤਲਬ ਕਿ ਪਾਣੀ 'ਚ ਜਲ-ਥਲ ਹੋਏ ਨੇ ਤੇ ਕਰੀਬ ਦਰਜਨਾਂ ਪਿੰਡ ਉਹ ਨੇ ਜਿਹੜੇ ਸੰਪਰਕ ਟੁੱਟ ਚੁੱਕੇ, ਅਜੇ ਤੱਕ ਪਹੁੰਚ ਵੀ ਨਹੀਂ ਹੋ ਪਾ ਰਹੀ। ਅਜੇ ਵੀ ਲੋਕ ਛੱਤਾਂ ਤੇ ਟੈਂਟ ਲਾ ਕੇ ਰਹਿ ਰਹੇ ਨੇ, ਹੈਨਾ। ਸੋ ਇਹ ਸਾਰੀ ਸਥਿਤੀ ਕਾਫੀ ਉਹਦੇ ਵਾਲੀ ਹੈ ਤੇ ਘਰਾਂ ਦੇ ਵਿੱਚ, ਪਿੰਡਾਂ ਦੀਆਂ ਗਲੀਆਂ 'ਚ ਵੀ 5 ਤੋਂ 7-7 ਫੁੱਟ ਪਾਣੀ ਖੜਾ ਜੀ। ਤੇ ਹੁਣ ਉਹ ਘਰ ਜਿਨ੍ਹਾਂ ਦੀਆਂ ਨੀਹਾਂ 'ਚ ਪਾਣੀ ਪੈ ਗਿਆ, ਜਿਨ੍ਹਾਂ ਦੀਆਂ ਪੇਟੀਆਂ 'ਚ ਪਾਣੀ ਪੈ ਗਿਆ, ਹੈਨਾ, ਉਹ ਮੁੜ ਕੇ ਉੱਠਣੇ ਔਖੇ ਨੇ। ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉੱਪਰੋਂ ਥੈਲੀਆਂ ਆਟਾ ਲਿਖਿਆ ਸਿੱਟੀ ਜਾਂਦਾ ਹੈ, ਹੈਨਾ। ਉਹਨੂੰ ਇਹ ਤਾਂ ਪਤਾ ਹੋਵੇ ਕਿ ਉਹ ਕਿਤੇ ਲੱਕੜ ਵੀ ਚਾਹੀਦੀ ਹੈ ਚੁੱਲ੍ਹਾ ਬਾਲਣ ਲਈ, ਕਿਤੇ ਗੈਸ ਵੀ ਚਾਹੀਦੀ ਹੈ ਅੱਗ ਬਾਲਣ ਲਈ। ਸੋ ਇਸ ਲਈ ਬਹੁਤ ਸਥਿਤੀ ਔਖੀ ਹੈ। ਇਸ ਸਭ ਦੇ ਦਰਮਿਆਨ ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਹੁਣ ਤੱਕ ਤਾਂ ਹੜ੍ਹ ਮਾਲੀ ਨੁਕਸਾਨ ਹੀ ਕਰ ਰਿਹਾ ਸੀ, ਹੁਣ ਜਾਨੀ ਨੁਕਸਾਨ ਵੀ ਕਰ ਰਿਹਾ। ਬਿਲਕੁਲ 6 ਦੇ ਕਰੀਬ ਮੌਤਾਂ ਦੀ ਖਬਰ ਮਿਲ ਰਹੀ ਹੈ ਵੱਖ-ਵੱਖ ਥਾਵਾਂ ਤੋਂ, ਕਿਤੇ 1 ਦੀ ਮੌਤ, ਕਿਤੇ 2 ਦੀ ਮੌਤ। ਇੱਕ ਥਾਂ 11 ਤੇ 9 ਸਾਲ ਦੇ ਜਵਾਕ ਪਾਣੀ 'ਚ ਡੁੱਬ ਕੇ ਮਰ ਗਏ, ਹੈਨਾ। ਇਹ ਪੰਜਾਬ ਮੌਤਾਂ ਦੀ ਖਬਰ ਹੈ। 3 ਤੋਂ 4 ਬੰਦਿਆਂ ਦੇ ਲਾਪਤਾ ਹੋਣ ਦੀ ਖਬਰ ਹੈ। ਸੋ ਉਹ ਇਸੇ ਤਰ੍ਹਾਂ ਉੱਪਰ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰ ਰਹੇ ਸੀ, ਉੱਧਰ ਜਿਵੇਂ ਡੋਡਾ ਦੇ ਵਿੱਚ, ਹੈਨਾ, ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਘਿਰੇ, ਉੱਥੋਂ ਸਥਾਨਕ ਲੋਕ, ਉਹ ਗਿਣਤੀ 34-35 ਤੋਂ ਟੱਪ ਚੁੱਕੀ ਆ। ਅਜੇ ਵੀ ਤਲਾਸ਼ ਜਾਰੀ ਹੈ, ਕੁਝ ਲੋਕ ਥੱਲੇ ਨਾ ਦਬੇ ਹੋਣ। ਸੋ ਇਸ ਲਈ ਬਹੁਤ ਤਣਾਅ ਵਾਲੀ ਸਥਿਤੀ ਹੈ, ਔਰ ਇਹ ਸਾਰੀ ਸਥਿਤੀ ਦੇ ਵਿੱਚ ਰਾਜਨੀਤੀ ਕਾਫੀ ਹਾਵੀ ਹੈ। ਇਸ ਕਦਰ ਹਾਵੀ ਹੈ ਕਿ ਮੁੱਖ ਮੰਤਰੀ ਸਾਹਿਬ ਦੌਰੇ ਕਰਦੇ ਨੇ, ਦਮ ਭਰਦੇ ਨੇ, ਕਿਹਾ ਚੱਕੋ ਮੈਂ ਆਪਣਾ ਹੈਲੀਕਾਪਟਰ ਦੇ ਚੱਲਿਆ। ਉਹਨਾਂ ਨੂੰ ਪੁੱਛ ਕਿ ਭਰਾਵਾ ਆਪਣਾ ਹੈਲੀਕਾਪਟਰ ਕਿਹੜਾ ਤੁਹਾਡਾ? ਪੰਜਾਬ ਦਾ ਹੈਲੀਕਾਪਟਰ, ਪੰਜਾਬ ਦੇ ਖਜ਼ਾਨੇ ਚੋਂ ਲਿਆ ਹੈਲੀਕਾਪਟਰ, ਤੇ ਫਿਰ ਤੁਸੀਂ ਉਹਨੂੰ ਦਰੁਸਤ ਕਰ ਲਈ। ਕਹਿੰਦੇ ਨਹੀਂ ਤੁਹਾਡਾ ਹੀ ਹੈ, ਤੁਹਾਨੂੰ ਇਹਦੇ ਚੱਲੇ। ਫਿਰ ਸਾਡਾ ਤਾਂ ਜਿਹੜੀ ਗੱਡੀ 'ਚ ਚੜ ਕੇ ਚੱਲੇ, ਉਹ ਗੱਡੀ ਵੀ ਸਾਡੀ ਉਹ ਹੈ, ਲੋਕਾਂ ਨੂੰ ਦੇ ਜਾਓ। ਉਹ ਵੀ ਤਾਂ ਲੋਕਾਂ ਦੇ ਪੈਸੇ ਨਾਲ ਬਣੀ ਹੈ। ਬੱਸ ਦੇ ਵਿੱਚ ਡਰਾਈਵਰ ਦੇ ਪਿੱਛੇ ਵਾਲੀ ਸੀਟ ਦੇ ਉੱਤੇ ਉਹ ਲਿਖਿਆ ਹੁੰਦਾ MP ਤੇ MLA ਵਾਲੀ ਸੀਟ, ਬੈਠ ਕੇ ਜਾਓ, ਬੱਸ 'ਚ ਜਾਓ, ਚੜੋ, ਜਾਓ ਬਹਿ ਕੇ। ਬਿਲਕੁਲ ਸਹੀ। ਗੱਡੀ ਵੀ ਛੱਡ ਜਾਓ ਲੋਕਾਂ ਲਈ। ਮਤਲਬ ਇੰਨੀ ਤੇਜ਼ ਤਰਾਰੋਂ ਕਿ ਸਮੱਗਰੀ ਅਜੇ ਲੋਕਾਂ ਨੂੰ ਰਾਹਤ ਸਮੱਗਰੀ ਮਿਲਣੀ ਲੱਗੀ, ਤੁਹਾਡੇ ਬੈਨਰ ਪੋਸਟਰ ਫੋਟੋ ਵਾਲੇ ਪਹਿਲਾਂ ਬਣ ਗਏ। ਕੈਸੀ ਰਾਜਨੀਤੀ ਹੈ, ਮਤਲਬ ਇਸ ਮੌਕੇ ਵੀ ਸਹੀ ਹੈ। ਇੱਕ ਟੈਂਟ ਲਾ ਕੇ ਬੈਠੀ ਹੈ ਕਿ ਜੇ ਕਿਸੇ ਦਾ ਮਤਲਬ ਕਿ ਚਾਰਾ ਵੀ ਜਾਂਦਾ, ਉਹ ਟਰੈਲੀਆਂ ਦੇ ਆਪਣੇ ਬੈਨਰ ਲਾਈ ਜਾਂਦੀ ਹੈ। ਉਹ ਕਹਿੰਦੀ ਅਸੀਂ ਉਸ ਬਾਅਦ ਨਾਲ ਬੈਨਰ ਲਾ ਕੇ, ਹੈਨਾ। ਇੱਕ ਇਹ ਨੇ ਮਾਰਕਫੈਡ ਤੇ ਜਿਹੜਾ ਮਿਲਕਫੈਡ ਵਾਲਾ ਵੇਰਕਾ ਵਾਲਾ ਸਮਾਨ ਸਮੂਨ ਵੀ ਜਾਂਦਾ ਹੈ ਨਾ, ਉਹਨਾਂ ਟਰੱਕਾਂ ਤੇ ਆਪਣੇ ਭਗਵੰਤ ਮਾਨ ਜੀ ਆਪਣੀਆਂ ਫੋਟੋਆਂ ਵਾਲੇ ਬੈਨਰ ਲਾਈ ਜਾਂਦੇ ਨੇ। ਇਹਨਾਂ ਨੂੰ ਪੁੱਛੇ ਕਿ ਚਲੋ ਪਹਿਲੀ ਗੱਲ ਤਾਂ ਸਰਕਾਰੀ ਪੈਸਾ ਲੋਕਾਂ ਦਾ ਹੀ ਹੁੰਦਾ ਹੈ, ਪਰ ਜੇ ਤੁਸੀਂ ਕਹੋਗੇ ਤੁਸੀਂ ਸਰਕਾਰ ਹੋ ਤਾਂ ਮਿਲਕਫੈਡ ਤੇ ਮਾਰਕਫੈਡ ਸਰਕਾਰ ਦਾ ਅਦਾਰਾ ਨਹੀਂ ਹੈ। ਸਹੀ। ਇਹ ਮਤਲਬ ਕਾਰਪੋਰੇਟ ਸੁਸਾਇਟੀਆਂ ਨੇ, ਇਹ ਲੋਕਾਂ ਦੀਆਂ ਵੀ ਨੇ, ਲੋਕਾਂ ਦੀਆਂ ਨੇ। ਬਿਲਕੁਲ ਸਹੀ ਹੈ। ਇਹ ਲੋਕ ਸੰਸਥਾਵਾਂ ਨੇ, ਉਹਨਾਂ ਦੇ ਉੱਤੇ ਵੀ ਆਪਣੇ ਬੈਨਰ। ਜੇ ਲੋਕ ਬਾਦਲਾਂ ਦੇ ਢੀਂਡਸਿਆਂ ਵਾਲੇ ਪਤੀਲੇ ਮਾਂਜ ਸਕਦੇ ਨੇ, ਤੁਹਾਨੂੰ ਵੀ ਡੋਬਾ ਦੇ ਸਕਦੇ ਨੇ ਮੀਂਹ ਦੇ ਵਿੱਚ। ਸਹੀ ਹੈ। ਸੋ ਕਬੀਰ ਸਿੰਘ ਬਾਦਲ ਕਹਿੰਦੇ ਜੀ ਕਿ ਅਸੀਂ ਰੈਲੀ ਤਾਂ ਕਿਸਾਨਾਂ ਲਈ, ਪਿੰਡਾਂ ਦੇ ਲੋਕਾਂ ਲਈ ਰੱਦ ਕੀਤੀ ਹੈ ਜਿਹੜੇ ਹੜ੍ਹ 'ਚ ਫਸੇ ਨੇ, ਇਸ ਲਈ ਅਸੀਂ 31 ਵਾਲੀ ਰੈਲੀ ਤਾਂ ਨਹੀਂ ਕਰਦੇ। ਅਸੀਂ ਵਰਕਰਾਂ ਨੂੰ ਹਦਾਇਤ ਕਰਤੀ ਕਿ ਜਾਓ ਕੰਮ ਕਰੋ, ਅਸੀਂ ਡੀਜ਼ਲ ਦੇ ਰਹੇ ਹਾਂ, ਅਸੀਂ ਆਹ ਦੇ ਰਹੇ ਹਾਂ, ਹੈਨਾ। ਤੇ ਸ਼ੁਕਰਾਨਾ ਅਰਦਾਸ ਕਰਨੀ ਸੀ, ਉਹ ਕੱਲ ਕੀਤੀ ਸੁਖਬੀਰ ਬਾਦਲ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ, ਪਰ ਉਹ ਤੋਂ ਬਾਅਦ ਤਰਨਤਾਰਨ 'ਚ ਵੋਟਾਂ ਮੰਗੀ ਜਾਂਦੇ। ਇੱਕ ਦਿਨ ਪਹਿਲਾਂ ਵੀ 3 ਰੈਲੀਆਂ ਕੀਤੀਆਂ, ਕੱਲ ਵੀ ਰੈਲੀ ਕਰਦੇ ਫਿਰ ਰਹੇ ਸੀ। ਮਤਲਬ ਅਜੇ ਚੋਣ ਨਹੀਂ ਆਈ, ਤਰੀਕ ਨਹੀਂ ਆਈ, ਪੰਜਾਬ ਹੜ੍ਹ 'ਚ ਫਸਿਆ ਤੇ ਤੁਹਾਨੂੰ ਵੋਟਾਂ ਦੀ ਪਈ। ਜੀ ਸਹੀ ਹੈ, ਸ਼ਰਮ ਆਉਣੀ ਚਾਹੀਦੀ ਆ। ਤੇ ਉੱਥੇ ਕਹਿੰਦੇ ਕੀ ਨੇ ਕਿ ਜੀ ਬਾਦਲ ਸਾਹਿਬ ਦੇ ਟਾਈਮ 'ਚ ਕਦੇ ਹੜ੍ਹ ਨਹੀਂ ਆਏ, ਕਿਉਂਕਿ ਅਸੀਂ ਚੋਏ, ਕੱਸੀਆਂ, ਨਾਲੇ ਤੇ ਦਰਿਆ ਤੱਕ ਸਾਫ਼ ਕਰਾਉਂਦੇ ਸੀ। ਉਹ ਭਰਾਵਾ ਦਰਿਆ ਤੁਸੀਂ ਸਾਫ਼ ਕਰਾਇਆ, ਪਤਾ ਸਭ ਨੂੰ, ਜੇ ਤੁਸੀਂ ਰੇਤਾ ਚੱਕਿਆ, ਸਾਰਾ ਕੁਝ ਚੱਕਿਆ, ਤਾਂ ਹੀ ਦਰਿਆ ਸਾਫ਼ ਹੋਇਆ। ਸਹੀ ਹੈ, ਕੋਈ ਦੱਸਣ ਦੀ ਕੀ ਲੋੜ ਹੈ। ਤੇ ਇੱਧਰ ਕਾਂਗਰਸੀਆਂ ਨੂੰ ਲੱਗਦਾ ਕਿ ਜਿਵੇਂ ਇਹਨਾਂ ਦਾ ਵੱਖਰਾ ਹੀ ਪੰਜਾਬ ਹੈ। ਠੀਕ ਹੈ,
ਇਹ ਜਲੰਧਰ 'ਚ ਕੱਲ ਵੋਟ ਚੋਰੀ ਹੈ ਨਾ ਉਹਦੀ ਰੈਲੀ ਕਰ ਰਹੇ ਨੇ। ਉਹ ਅੱਛਾ। ਤੇ ਕਹਿੰਦੇ ਜੀ ਆਹ ਦੇਖੋ ਚੰਨੀ ਨੂੰ ਜੱਫੀ ਪਾ ਲਈ ਬੜਿੰਗ ਨੇ, ਆਹ ਦੇਖੋ ਜੀ ਪ੍ਰਗਟ ਨੂੰ ਜੱਫੀ ਪਾ ਲਈ, ਲਓ ਜੀ ਅਸਾਂ ਇਕੱਠਿਆਂ ਜੀ, ਅਸੀਂ ਇਕੱਠੀਆਂ ਫੋਟੋਆਂ ਹੀ ਪਾ ਦਿਆ ਕਰੀਏ ਮਹੀਨੇ ਬਾਅਦ। ਕਹਿੰਦੇ ਅੱਧਿਆਂ ਦੇ ਉਹੀ ਜੂਆ ਮਰਜਿਆ ਕਰਨੀਆਂ, ਲਓ ਜੀ ਆਪਣੀ ਤਾਂ ਸਰਕਾਰ ਆਈ ਖੜੀ ਆ, ਸਰਕਾਰ ਦੀ ਪਈ ਆ, ਪੰਜਾਬ ਡੁੱਬ ਰਿਹਾ ਜੀ। ਸਹੀ ਹੈ, ਇਹ ਆ ਸਿਆਸੀ ਚਿਹਰਾ। ਬਿਲਕੁਲ। ਸਾਡੇ ਸਪੀਕਰ ਸਾਹਿਬ ਅਮਰੀਕਾ ਬੈਠੇ ਨੂੰ ਲੱਗਿਆ ਕਿ ਮੈਂ ਤਾਂ ਪਜਾਮਾ ਪਿੱਛੇ ਰਹਿ ਉੱਪਰ ਚੱਕ ਕੇ ਫੋਟੋ ਕਿਤੇ ਹੈ। ਉਹ ਕਹਿੰਦੇ ਚੱਕੋ ਫਿਰ, ਮੈਂ ਜੀ ਆਹ ਸਮਾਨ ਭੇਜਤਾ, ਮੇਰਾ ਸਮਾਨ ਕਬੂਲ ਕਰੋ ਜੀ, ਮੈਂ ਜੀ ਆਪਣੀ ਤਨਖਾਹ ਵੀ ਦੇਤੀ ਜੀ, ਮੈਂ 10 ਲੱਖ ਰੁਪਇਆ ਹੋਰ ਦੇਤਾ ਜੀ, ਮੈਂ ਡੀਜ਼ਲ ਪੈਟਰੋਲ ਭੇਜ ਰਿਹਾ ਜੀ, ਪੰਪ ਚਲਾਉਣ ਲਈ ਆਹ ਕਰ ਰਿਹਾ, ਮੇਰੀ ਡਿਊਟੀ ਪੂਰੀ। ਮੈਂ ਪਿੱਛੇ ਰਹਿ ਗਿਆ, ਸਪੀਕਰ ਮੂਹਰੇ ਲੰਘ ਗਿਆ। ਉਹ ਕਹਿੰਦਾ ਵੀ ਸਾਡੀ ਸਾਰਿਆਂ ਦੀ 1 ਮਹੀਨੇ ਦੀ ਤਨਖਾਹ ਚੱਕੋ। ਤੇ ਪੰਜਾਬ ਦਾ ਸੋ ਕਾਲਡ ਸਰਕਾਰੀ ਮੀਡੀਆ ਇਸੇ ਨੂੰ ਕੱਲ ਬ੍ਰੇਕਿੰਗ ਖਬਰ ਦੱਸੀ ਜਾਂਦਾ ਸੀ ਕਿ ਪੰਜਾਬ ਸਰਕਾਰ ਦੇ ਐਮਐਲਏ ਨੇ, ਆਮ ਆਦਮੀ ਪਾਰਟੀ ਦੇ ਐਮਐਲਏ ਨੇ 1 ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਾਨ ਕੀਤੀ। ਇਹ 1 ਮਹੀਨੇ ਦੀ ਤਨਖਾਹ ਨਾਲ ਕੀ ਹੋਊਗਾ ਜੀ? ਕੀ ਹੋਊਗਾ? ਸਹੀ ਹੈ। ਤੋ ਇਸ ਲਈ ਤੁਸੀਂ ਕਰ ਕੀ ਰਹੇ ਹੋ? ਤੁਸੀਂ ਇਸ ਨੂੰ ਕੀ ਕੋਈ ਕੇਸ ਤਿਆਰ ਕੀਤਾ? ਕੀ ਕੇਂਦਰ ਤੱਕ ਪਹੁੰਚ ਅਪਰੋਚ ਕੀਤੀ ਹੈ ਭਗਵੰਤ ਮਾਨ ਜੀ? ਕੋਈ ਅਫਸਰ ਅਧਿਕਾਰੀ ਆਪਣਾ ਆਇਆ ਜਿਹੜਾ ਇਸ ਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨਣ ਦੇ ਲਈ ਦਸਤਾਵੇਜ਼ੀ ਤੌਰ ਤੇ ਤਿਆਰ ਕਰਕੇ ਤੁਹਾਨੂੰ ਭੇਜੇ ਕਿ ਜਾਓ ਜੀ ਦਿੱਲੀ ਤੇ ਕਰੋ ਜੀ ਮੁਲਾਕਾਤ? ਆਹ ਬਣਦਾ ਜੀ ਮਾਮਲਾ ਪੰਜਾਬ ਦਾ। ਸਹੀ ਗੱਲ। 25% ਹੀ ਪਾਉਣਾ ਤੁਸੀਂ ਹਿੱਸਾ, 75% ਕੇਂਦਰ ਨੇ ਦੇਣਾ ਹੁੰਦਾ। ਬਿਲਕੁਲ। ਜਿਹੜਾ ਮੁਰਗੀ ਬੱਕਰੀਆਂ ਦੀਆਂ ਗੱਲਾਂ ਕਰਦੇ ਨੇ ਨਾ, ਉਹ ਮੁਆਵਜ਼ੇ ਦਾ ਹੱਕਦਾਰ ਹੈ ਪੰਜਾਬ ਹਰ ਚੀਜ਼ ਦਾ, ਪਰ ਉਹਦੇ ਲਈ ਕੁਦਰਤੀ ਰਾਸ਼ਟਰੀ ਆਫਤ ਐਲਾਨਿਆ ਜਾਣਾ ਜ਼ਰੂਰੀ ਹੈ ਤੇ ਉਹਦੇ ਲਈ ਕੇਸ ਤਿਆਰ ਕਰਕੇ ਲੈ ਕੇ ਜਾਣਾ ਪੈਂਦਾ ਹੈ ਕਿ ਇੰਨੇ ਪਿੰਡ ਹੜ ਗਏ, ਇੰਨੇ ਖੇਤ ਹੜ ਗਏ, ਇੰਨੇ % ਫਸਲ ਬਰਬਾਦ ਹੋ ਗਈ, ਇੰਨਾ ਸਮਾਂ ਪਾਣੀ ਰੁਕਿਆ ਰਹਿ ਗਿਆ, ਹੁਣ ਇਹ ਦੁਬਾਰਾ ਨਹੀਂ ਹੋ ਸਕਦੀ, ਹੈ ਨਾ, ਇੰਨੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ, ਇਹਨਾਂ ਦੇ ਘਰ ਨਵੇਂ ਬਣਨਗੇ, ਇਹਨਾਂ ਦਾ ਮੁਰਗੀ ਫਾਰਮ ਨਵਾਂ ਬਣੂਗਾ, ਇਹਨਾਂ ਦੀਆਂ ਮੈਸਾਂ ਨਵੀਆਂ ਆਉਣਗੀਆਂ, ਇਹ ਸਾਰਾ ਕੁਝ ਨਵੇਂ ਸਿਰੇ ਹੋਊਗਾ, ਇਹਦੇ ਲਈ ਇੰਨਾ ਮੁਆਵਜ਼ਾ ਬਣਦਾ, ਇੰਨੀਆਂ ਚੀਜ਼ਾਂ ਮਰੀਆਂ ਨੇ, ਇੰਨੀਆਂ ਗਵਾਚੀਆਂ ਨੇ, ਇੰਨੀਆਂ ਢਈਆਂ ਨੇ, ਉਹ ਸਾਰਾ ਦਸਤਾਵੇਜ਼ੀ ਤੌਰ ਤੇ ਲੈ ਕੇ ਜਾਓਗੇ। ਫਿਰ ਕੇਂਦਰ ਨੂੰ ਕਹੋ ਕਿ ਇਹਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨੋ, ਫਿਰ ਉਹ ਮੁਆਵਜ਼ੇ ਵਾਲੀ ਪ੍ਰਕਿਰਿਆ ਸ਼ੁਰੂ ਹੋਗੀ। ਤੁਹਾਡਾ ਮੂੰਹ ਜ਼ਬਾਨੀ ਉਹ ਬਿਆਨਬਾਜ਼ੀ ਹੋਆ ਬਸ ਜੀ। ਬਿਲਕੁਲ। ਕੋਈ ਹਾਈਪਰਫਾਈ ਮੀਟਿੰਗ ਨਹੀਂ ਗੀ, ਕੋਈ ਨਾ ਅਫਸਰਾਂ ਨਾਲ, ਨਾ ਮੰਤਰੀਆਂ ਨਾਲ, ਨਾ ਦੂਜੀਆਂ ਪਾਰਟੀਆਂ ਨਾਲ, ਨਾ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨਾਲ, ਨਾ ਮੈਡੀਕਲ ਵਾਲਿਆਂ ਨਾਲ, ਨਾ ਕੇਂਦਰ ਨਾਲ। ਸਹੀ। ਪੰਜਾਬ ਤਬਾਹੀ ਦੇ ਕੰਢੇ ਤੇ ਆ, ਉਹਦੇ ਬਾਵਜੂਦ ਵੀ ਲੋਕ ਜਜ਼ਬੇ ਨਾਲ ਲੋਕ ਲੜ ਰਹੇ ਨੇ, ਆਪਣੇ ਦਮ ਤੇ ਪਾਣੀਆਂ ਨੂੰ ਨੱਕੇ ਲਾ ਰਹੇ ਨੇ, ਹੈ ਨਾ। ਸੰਸਥਾਵਾਂ ਜੁਟੀਆਂ ਨੇ, SGPC ਤੋਂ ਲੈ ਕੇ ਖਾਲਸਾ ਏਡ ਤੱਕ ਵੱਡਾ ਰੋਲ ਨਿਭਾ ਰਹੀਆਂ ਨੇ। ਹੋਰ ਛੋਟੀਆਂ ਜਿੰਨੀ ਸਮਰੱਥਾ ਰੱਖਦੀਆਂ ਉਹਨਾਂ ਨੂੰ ਆਪਣੀ ਸਮਰੱਥਾ ਤੋਂ 4 ਗੁਣਾ ਵੱਧ ਜ਼ੋਰ ਲਾ ਕੇ ਕੰਮ ਕਰ ਰਹੀਆਂ ਨੇ। ਪਿੰਡਾਂ ਦੇ ਲੋਕ ਆਪਣੇ ਘਰੇ ਚੁੱਲ੍ਹਾ ਮਗੇ ਨਾ ਮਗੇ ਸਾਂਝੇ ਤੌਰ ਤੇ ਲੰਗਰ ਪਕਾ ਕੇ ਟਰੇਲੀਆਂ 'ਚ ਭਰ ਜਾ ਕੇ ਖਿਲਾ ਰਹੇ ਨੇ। ਬਿਲਕੁਲ ਸਹੀ। ਸਰਕਾਰ ਫੋਟੋਆਂ ਖਿਚਾਉਣ ਨੂੰ। ਜੀ ਬਿਲਕੁਲ। ਲੋਕ ਤਾਂ ਆਪਣੀ ਬਣੀ ਆਪ ਹੀ ਨਿਬੇੜ ਰਹੇ ਨੇ ਸ਼ਰਮਾ ਜੀ। ਇਹ ਲੱਗਦਾ ਹੀ ਨਹੀਂ ਕਿ ਸਰਕਾਰ ਨਾਂ ਦੀ ਕੋਈ ਚੀਜ਼ ਵੀ ਗਰਾਊਂਡ ਤੇ ਹੈਗੀ ਹੈ। ਹੁਣ ਕਾਂਗਰਸੀ ਜਿਹੜੇ ਨੇ ਉਹ ਪ੍ਰਤਾਪ ਬਾਜਵਾ ਵਾਲਾ ਬੰਬੂ ਕੱਢ ਲਈ ਫਿਰਦੇ ਨੇ। ਸੁਖਬੀਰ ਬਾਦਲ ਦਾ ਤੁਸੀਂ ਦੱਸਿਆ ਸੀ ਵੀ ਰੈਲੀ ਛੱਡ ਕੇ ਉਹ ਅਹਿਸਾਨ ਕਰੀ ਜਾਂਦੇ ਨੇ। ਸਪੀਕਰ ਸਾਹਿਬ ਬਾਰੇ ਵੀ ਤੁਸੀਂ ਦੱਸਿਆ। ਭਗਵੰਤ ਮਾਨ ਸਾਹਿਬ ਕਹਿੰਦੇ ਹੈਲੀਕਾਪਟਰ, ਮਤਲਬ ਜਿਹੜੇ ਆ ਤੁਸੀਂ ਕੰਮ ਗਣਾਏ ਹੈ, ਇਹਨਾਂ ਨੂੰ ਤਾਂ ਨਾ ਵਿਰੋਧੀ ਧਿਰਾਂ ਕਹਿ ਰਹੀਆਂ ਤੇ ਨਾ ਮੁੱਖ ਮੰਤਰੀ ਮਾਨ ਸਾਹਿਬ ਦੀ ਸਰਕਾਰ ਜਾਂ ਨਾ ਉਹਨਾਂ ਦਾ ਅਮਲਾ ਪਾਲਾ, ਉਹ ਤਾਂ ਆ ਹੀ ਨਹੀਂ ਰਹੇ। ਇਹ ਕਿਹੜਾ ਬਿਪਤਾ ਸਮਾਪਤ ਹੋ ਗਈ ਆ? ਹਾਲੇ ਤੱਕ ਖੁਆਰੀ ਤਾਂ ਸ਼ੁਰੂ ਹੋਣੀ, ਜਿਵੇਂ ਆਪਾਂ ਕੱਲ ਵੀ ਤੁਸੀਂ ਜ਼ਿਕਰ ਕਰਦੇ ਸੀ ਵੀ ਨਾ ਹੜ੍ਹਾਂ ਤੋਂ ਪਹਿਲਾਂ ਦੀ ਤਿਆਰੀ ਤੇ ਨਾ ਹੜ੍ਹਾਂ ਤੋਂ ਬਾਅਦ ਦੀ ਤਿਆਰੀ ਇਹਨਾਂ ਦੀ। ਜੀ 2 ਦਿਨ 4 ਦਿਨ ਹਫ਼ਤੇ ਨੂੰ ਪਾਣੀ ਉਤਰ ਜੂਗਾ ਬਿਲਕੁਲ, ਪਰ ਖੁਆਰੀ ਸ਼ੁਰੂ ਹੋਈ। ਅਸਲੀ ਪੰਗਾ ਤਾਂ ਉੱਥੋਂ ਹੋਰ ਵੱਡਾ ਵੱਡਾ ਹੋਣਾ ਹੈ। ਬਿਲਕੁਲ। ਜੀ।